ਉਹ ਪਾਕਿਸਤਾਨ ਦੇ ਸਨ ਲਾਗਰ ਪਿੰਡ ਸੀ। ਅੱਛਾ, ਉਹ ਕਿੱਥੇ ਗਾ? ਉਹ ਹੈ ਸ਼ੇਖਪੁਰਾ ਜ਼ਿਲ੍ਹਾ ਚ ਪੈਂਦਾ ਸੱਚੇ ਸੌਦੇ ਦੇ। ਹਾਂ, ਸੱਚੇ ਸੌਦੇ ਦੇ ਨੇੜੇ ਹੀ ਹੈ। ਉਹ ਅੱਛਾ ਹਾਂਜੀ, ਲਾਗਰ ਪਿੰਡ ਸੀ ਸਾਡਾ। ਤੇ ਤੇ ਫਿਰ ਤੁਹਾਡਾ ਹੁਣ ਦਿਲ ਨਹੀਂ ਕਰਦਾ ਵੀ ਲਾਗੇ ਆਏ ਆ ਪਿੰਡ ਵੀ ਗੇੜੀ ਮਾਰ ਲਈਏ? ਦਿਲ ਤੇ ਬੜਾ ਕਰਦਾ ਪਰ ਜਾਣ ਨਹੀਂ ਦਿੰਦੇ। ਕੀ ਦੱਸਿਆ ਸੀ ਬਜ਼ੁਰਗਾਂ ਨੇ ਪਿੰਡ ਬਾਰੇ? ਪਿੰਡ ਬਾਰੇ ਇਹ ਦੱਸਿਆ ਸੀ ਵੀ ਪਿੰਡ ਸਾਡਾ ਇੱਥੇ ਹਵੇਲੀ ਹੁੰਦੀ ਸੀ ਵੱਡੀ ਸਾਰੀ। ਦਲੀਪ ਸਿੰਘ ਬਾਪ ਦਾ ਨਾਂ ਹੈ ਅੱਛਾ। ਤੇ ਦਾਦੇ ਦਾ ਨਾਂ ਸੀ ਮੰਗਲ ਸਿੰਘ ਤੇ ਪੜਦਾਦੇ ਦਾ ਨਾਂ ਸੀ ਮਾਣਾ ਸਿੰਘ। ਗੁੰਦਲਾ ਵਾਲਾ ਛੋਟਾ ਮਰੱਬਿਆਂ ਵਾਲਾ। ਗੁੰਦਲਾ ਵਾਲਾ ਮਰੱਬਿਆਂ ਵਾਲਾ। ਰੱਬਿਆਂ ਵਾਲਾ ਕਿਹੜੇ ਜ਼ਿਲ੍ਹੇ 'ਚ ਪੈਂਦਾ? ਇਹ ਆਪਣਾ ਸ਼ੇਖਪੁਰੇ 'ਚ ਪੈਂਦਾ। ਸ਼ੇਖੂਪੁਰੇ 'ਚ ਹੀ ਪੈਂਦਾ। ਹਾਂਜੀ। ਅੱਛਾ। ਤੁਹਾਡੀ ਕੀ ਗੋਤ ਆ? ਵੜੈਚ। ਤੁਸੀਂ ਵੜੈਚ ਆ? ਹਾਂਜੀ ਸਾਡੇ ਤੇ ਇੱਥੇ ਜਿਹੜੇ ਵੜੈਚ ਆ ਨਾ, ਇਹ ਬੜੇ ਤਕੜੇ ਬੰਦੇ ਗਿਣੇ ਜਾਂਦੇ ਆ। ਹਾਂਜੀ ਲੜਾਈ ਪੜਾਈ ਹਾਂਜੀ ਬਹੁਤ ਜ਼ਿਆਦਾ। ਡੰਡੇ ਸੋਟੇ ਵਾਲੇ ਆ। ਹਾਂਜੀ, ਤੁਹਾਡੇ ਵੱਲ ਵੀ ਹਾਂਜੀ। ਇਦਾਂ ਹੀ ਆ? ਬਸ ਇਸ ਤਰ੍ਹਾਂ ਹੀ ਹੈ, ਸਾਰੇ ਉੱਥੇ ਵੀ ਇਸ ਤਰ੍ਹਾਂ ਹੀ ਹੈ। ਅੱਛਾ ਜੀ, ਉਹ ਵੀ ਤੱਤੇ ਹੀ ਆ ਹਾਂਜੀ ਲੜਾਈਆਂ ਪੜਾਈਆਂ ਨੂੰ? ਹੈ ਨਹੀਂ ਹੁਣ ਤਾਂ ਥੋੜੇ ਘੱਟ ਨੇ ਪਰ ਹੁੰਦੇ ਜ਼ਰੂਰ ਹੈ। ਹਾਂਜੀ ਇੱਥੋਂ ਪਿੱਛੋਂ ਪਾਕਿਸਤਾਨ ਦੇ ਰਹਿਣ ਵਾਲੇ ਸੀ ਸਾਡੇ ਵੱਡ ਵਡੇਰੇ। ਪਿੰਡ ਹਰਦੇ ਮਿਰਜ਼ਾ ਵਿਰਕਾਂ ਦੇ ਨਾਲ ਸੀ ਬਿਲਕੁਲ। ਜ਼ਿਲ੍ਹਾ ਸ਼ੇਖਪੁਰਾ ਜੀ। ਸ਼ੇਖੂਪੁਰਾ ਹੀ ਆ? ਹਾਂਜੀ ਹਾਂਜੀ ਹਾਂਜੀ। ਕੀ ਦੱਸਦੇ ਸੀ ਬਜ਼ੁਰਗ ਆਪਣੇ ਪਿੰਡ ਬਾਰੇ? ਪਿੰਡ ਸਾਡਾ ਬਹੁਤ ਚੰਗਾ ਸੀ, ਕਾਫੀ ਪਿੰਡ ਵੱਡਾ ਸੀ। ਬਾਜ਼ਾਰ ਬਜ਼ੁਰਗ ਸਾਡੇ ਪਿੰਡ ਦੇ ਵਿੱਚ ਆਏ ਸੀ। ਪਿੰਡ ਆਪਣਾ ਜ਼ਿਲ੍ਹਾ ਗੁਜਰਾਂਵਾਲਾ, ਪਿੰਡ ਪੰਗਵੀ। ਪੰਗਵੀ ਪਿੰਡ ਦੇ ਵਿੱਚ ਸਾਰਿਆਂ ਨੂੰ ਵੱਡਾ ਮਤਲਬ ਹਵੇਲੀ ਸਾਡੀ ਹੁੰਦੀ ਸੀ ਤੇ ਦੱਸਦੇ ਸੀ ਸਾਡੇ ਦਾਦੇ ਹਰੀ। ਤੇ ਸਾਡੇ ਦਾਦੇ ਹਰੀ ਤੇ ਇੱਕ ਵਾਰੀ ਦੁਬਾਰਾ ਵੀ ਆਏ ਸਨ ਜਦੋਂ ਅਸੀਂ ਛੋਟੇ ਹੁੰਦੇ ਹਾਂ, ਲੇਕਿਨ ਸਾਡਾ ਅੱਜ ਆਉਣਾ ਸੁਭਾਅ ਹੋਇਆ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਵੇਂ ਅਸੀਂ ਆ ਕੇ ਮਿਲੇ ਹਾਂ। ਅਸੀਂ ਤਾਂ ਤੇ ਕੋਈ ਫਰਕ ਨਹੀਂ ਸਮਝ ਰਹੇ। अस्सलाम वालेकुम जी, सत श्री अकाल, प्रणाम दोस्तों। मैं नासर कसाना और तुसी देख रहे हो पंजाबी चैनल एक पिंड पंजाब दा। साडे नाल अज 555वें गुरपुरब ते संगतां ਜਿਹੜੀਆਂ ਮੌਜੂਦ ਨੇ। ਕਿਹੜੀ ਜਗ੍ਹਾ ਤੋਂ ਆਈਆਂ, ਪਾਕਿਸਤਾਨ ਚ ਇਹਨਾਂ ਦੇ ਕਿਹੜੇ ਪਿੰਡ ਸੀ, ਉਹ ਸਾਰਾ ਕੁਝ ਆਪਾਂ ਇਹਨਾਂ ਤੋਂ ਪੁੱਛਣਾ ਜੀ। ਪਹਿਲੇ ਤਾਂ ਆਪਣਾ ਨਾਮ ਦੱਸੋ ਜੀ। ਸੁਖਵਿੰਦਰ ਸਿੰਘ ਜੀ। ਅੱਛਾ ਜੀ। ਹਾਂਜੀ। ਤੇ ਚੜ੍ਹਦੇ ਤੋਂ ਕਿਹੜੀ ਜਗ੍ਹਾ ਤੋਂ ਆਏ ਆ? ਚੜ੍ਹਦੇ ਅਸੀਂ ਹਰਿਆਣੇ ਤੋਂ ਹਰਿਆਣੇ। ਕਰਨਾਲ ਡਿਸਟ੍ਰਿਕਟ। ਸਿਰਸਾ ਹਰਿਆਣਾ? ਹਾਂ ਸੀ। ਅੱਛਾ। ਪਿੰਡ ਕਿਹੜਾ ਆਪਣਾ? ਪਿੰਡ ਅਛਨਪੁਰ ਹੈ ਜੀ। ਅਛਨਪੁਰ। ਹਾਂਜੀ। ਤੇ ਪਹਿਲੀ ਵਾਰੀ ਗੇੜੀ ਲਾਈ ਹੈ ਜਾਂ ਅੱਗੇ ਵੀ ਆਉਂਦੇ ਰਹੇ ਆ? ਨਾ ਪਹਿਲੀ ਵਾਰੀ ਆਏ ਪਹਿਲੀ ਆ। ਵਾਰੀ ਆਏ ਆ। ਹਾਂਜੀ। ਬੜਾ ਟਾਈਮ ਲਾਤਾ ਆਲਿਆਂ ਨੇ। ਬਸ ਜੀ ਹੁਣ ਵੀਜ਼ਾ ਹੀ ਹੋਣ ਲੱਗਾ ਹੈ ਤੇ ਹੁਣ ਹੀ। ਨਹੀਂ ਪਹਿਲੇ ਅਪਲਾਈ ਨਹੀਂ ਸੀ ਕੀਤਾ ਕਦੇ? ਨਾ ਪਹਿਲੇ ਨਹੀਂ ਸੀ ਅਪਲਾਈ, ਹੁਣ ਹੀ ਬਣਿਆ 2 ਸਾਲ ਹੋ ਗਏ ਨੇ ਪਾਸਪੋਰਟ। ਪਹਿਲੇ ਬਣਵਾਇਆ ਹੀ ਨਹੀਂ ਸੀ ਮਤਲਬ 2 ਕਿੱਦਾਂ ਸਾਲ। ਲੱਗਾ ਆ ਕੇ ਇੱਥੇ? ਇੱਥੇ ਜੀ ਬਹੁਤ ਸਕੂਨ ਆਇਆ ਸਾਨੂੰ, ਪ੍ਰੇਮ ਪਿਆਰ ਬਹੁਤ ਜ਼ਿਆਦਾ ਮਿਲਿਆ ਇੱਥੋਂ ਦਾ। ਅੱਛਾ। ਤੇ ਗੁਰੂ ਨਾਨਕ ਦੇਵ ਦੀ ਧਰਤੀ ਤੇ ਆਏ ਆ, ਹਾਂ। ਜਨਮ ਸਥਾਨ ਤੇ। ਅੱਛਾ। ਹਾਂਜੀ। ਇਹ ਬਜ਼ੁਰਗ ਆਪਣੇ ਉੱਥੋਂ ਦੇ ਰਹਿਣ ਵਾਲੇ ਸੀ ਕਿ ਪਾਕਿਸਤਾਨ ਚੋਂ ਗਏ ਸੀ? ਉਹ ਪਾਕਿਸਤਾਨ ਦੇ ਸਨ ਲਾਗਰ ਪਿੰਡ ਸੀ। ਅੱਛਾ, ਉਹ ਕਿੱਥੇ ਗਾ? ਉਹ ਹੈ ਸ਼ੇਖਪੁਰਾ ਜ਼ਿਲ੍ਹਾ ਚ ਪੈਂਦਾ ਸੱਚੇ ਸੌਦੇ ਦੇ। ਹਾਂ, ਸੱਚੇ ਸੌਦੇ ਦੇ ਨੇੜੇ ਹੀ ਹੈ। ਉਹ ਅੱਛਾ। ਹਾਂਜੀ, ਲਾਗਰ ਪਿੰਡ ਸੀ ਸਾਡਾ। ਤੇ ਫਿਰ ਤੁਹਾਡਾ ਹੁਣ ਦਿਲ ਨਹੀਂ ਕਰਦਾ ਵੀ ਲਾਗੇ ਆਏ ਆ ਪਿੰਡ ਵੀ ਗੇੜੀ ਮਾਰ ਲਈਏ? ਦਿਲ ਤੇ ਬੜਾ ਕਰਦਾ ਪਰ ਜਾਣ ਨਹੀਂ ਦਿੰਦੇ। ਕੀ ਦੱਸਿਆ ਸੀ ਬਜ਼ੁਰਗਾਂ ਨੇ ਪਿੰਡ ਬਾਰੇ? ਪਿੰਡ ਬਾਰੇ ਇਹ ਦੱਸਿਆ ਸੀ ਵੀ ਪਿੰਡ ਸਾਡਾ ਇੱਥੇ ਹਵੇਲੀ ਹੁੰਦੀ ਸੀ ਵੱਡੀ ਸਾਰੀ। ਦਲੀਪ ਸਿੰਘ ਬਾਪ ਦਾ ਨਾਂ ਹੈ ਅੱਛਾ। ਤੇ ਦਾਦੇ ਦਾ ਨਾਂ ਸੀ ਮੰਗਲ ਸਿੰਘ ਤੇ ਪੜਦਾਦੇ ਦਾ ਨਾਂ ਸੀ ਮਾਣਾ ਸਿੰਘ। ਇਹ ਨਹੀਂ ਦੱਸਿਆ ਵੀ ਇੱਥੇ ਜਿਹੜੇ ਮੁਸਲਮਾਨ ਰਹਿੰਦੇ ਉਹਨਾਂ ਚੋਂ ਕਿਹੜੇ ਨਾਂ ਕੋ ਚੇਤੇ ਆ? ਉਹ ਨਹੀਂ ਨਾਂ ਸਾਨੂੰ ਦੱਸੇ ਨਾਂ। ਪਿੰਡ ਦੇ ਲੋਹਾਰ ਤਰਖਾਣ? ਕੋਈ ਨਹੀਂ, ਬਸ ਰਾਹੀਂ ਹੁੰਦੇ ਸਨ ਕੰਮ ਕਰਨ ਵਾਲੇ ਸਾਡੇ। ਅੱਛਾ, ਰਾਈ ਸੀ। ਹਾਂ, ਰਾਹੀਂ ਸਨ। ਤੇ ਬਾਕੀ ਉਹ ਬਜ਼ੁਰਗਾਂ ਨੇ ਉਦੋਂ ਇਹ ਗੱਲ। ਰਾਈ ਤਾਂ ਆਪ ਬੜੀ ਤਕੜੀ ਕੌਮ ਆ। ਤੁਹਾਡਾ ਕੰਮ ਕਰਦੇ ਹੁੰਦੇ ਸੀ? ਰਾਹੀਂ ਉਹਨਾਂ ਨੂੰ ਆਂਦੇ ਸਨ, ਨੌਕਰਾਂ ਨੂੰ ਕੰਮ ਕਰਦੇ ਉਹ ਰਾਹੀਂ ਸਨ। ਸ਼ੇਰੀ ਕਰਦੇ ਹੋਣੇ ਆ। ਹਾਂ, ਸੀਰੀ ਹੋ ਜਿਹਨੂੰ ਸਨ। ਆਪਾਂ ਬਟਾਈ ਦਾ ਜ਼ਮੀਨ ਕਹਿੰਦੇ ਹਾਂਜੀ, ਅਸੀਂ ਰਾਹੀਂ ਆਖ ਛੱਡਦੇ ਸਨ। ਨਹੀਂ, ਰਾਈ ਤਾਂ ਚਲੋ ਉਹਨਾਂ ਦੀ ਕੌਮ ਆ ਨਾ। ਹਾਂਜੀ ਹਾਂਜੀ, ਇਸ ਕਰਕੇ ਸਾਨੂੰ ਬਹੁਤ ਸਕੂਨ ਆਇਆ ਅੱਛਾ। ਇੱਥੇ ਆਉਣ ਕੇ ਅੱਗੋਂ ਵੀ ਪ੍ਰਮਾਤਮਾ ਖੈਰ ਕੀਤੀ ਜਾਵਾਂਗੇ ਜ਼ਰੂਰ। ਨਾ ਜਾ ਕੇ ਹੋਰ ਲੋਕਾਂ ਨੂੰ ਕਹੋਗੇ ਵੀ ਜਾਣਾ ਹਾਂਜੀ, ਚਾਹੀਦਾ? ਕਹਾਂਗੇ ਜਾ ਕੇ ਵੀ ਤਾਂ ਉੱਧਰ ਜਾਣਾ ਚਾਹੀਦਾ, ਬਹੁਤ ਪ੍ਰੇਮ ਪਿਆਰ ਮਿਲਦਾ ਹੈ। ਅੱਛਾ। ਹਾਂਜੀ। ਆਪਣਾ ਕੀ ਨਾਂ ਜੀ? ਹਜ਼ੂਰ ਸਿੰਘ ਜੀ, ਹਜ਼ੂਰ ਸਿੰਘ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ? ਹਰਿਆਣੇ ਤੋਂ ਜੀ। ਅੱਛਾ, ਤੁਸੀਂ ਨਾਲ ਹੀ ਇਹਨਾਂ ਦੇ ਹਾਂਜੀ ਇੱਕੋ ਜਗ੍ਹਾ ਤੋਂ ਸਾਰੇ ਆਏ ਹੋ? ਨਹੀਂ ਇਹ ਹਰ ਇੱਕ ਹੀ ਜਗ੍ਹਾ ਨੇ। ਅੱਛਾ। ਤੇ ਆਪਣਾ ਕਿੰਨਵਾਂ ਗੇੜਾ? ਬੜਾ ਬੰਸਾ ਜਿਹਨੂੰ ਬੜਾ ਬੰਸਾ ਕਿਹਾ ਜਾਂਦਾ ਹੈ। ਆਪਣਾ ਗੇੜਾ ਪਹਿਲਾ ਹੀ ਆ? ਹਾਂਜੀ ਹਾਂਜੀ। ਉਹ ਬੱਲੇ। ਅੱਛਾ। ਤੇ ਕਿਦਾਂ ਦਿਲ ਕਰ ਪਿਆ ਆਉਣ ਨੂੰ? ਕਿਸੇ ਨੇ ਕਿਹਾ ਸੀ ਜਾਂ ਆਪਣੀ ਦਿਲ ਦੇ ਵਿੱਚ ਇੱਛਾ ਸੀਗੀ? ਨਹੀਂ ਜੀ ਨਹੀਂ, ਦਿਲ ਤੇ ਕਰਦਾ ਸੀ ਪਿਆ ਵੇਖੀਏ, ਨਾਲੇ ਬਜ਼ੁਰਗਾਂ ਦਾ ਪਿੰਡ ਸ਼ਹਿਰ ਵੇਖੀਏ। ਬਜ਼ੁਰਗਾਂ ਦਾ ਪਿੰਡ ਕਿਹੜਾ ਆ? ਗੁੰਦਲਾ ਵਾਲਾ ਛੋਟਾ ਮਰੱਬਿਆਂ ਵਾਲਾ। ਗੁੰਦਲਾ ਵਾਲਾ ਮਰੱਬਿਆਂ ਵਾਲਾ। ਰੱਬਿਆਂ ਵਾਲਾ ਕਿਹੜੇ ਜ਼ਿਲ੍ਹੇ 'ਚ ਪੈਂਦਾ? ਇਹ ਆਪਣਾ ਸ਼ੇਖਪੁਰੇ 'ਚ ਪੈਂਦਾ। ਸ਼ੇਖੂਪੁਰੇ 'ਚ ਹੀ ਪੈਂਦਾ। ਹਾਂਜੀ। ਅੱਛਾ। ਤੁਹਾਡੀ ਕੀ ਗੋਤ ਆ? ਵੜੈਚ। ਤੁਸੀਂ ਵੜੈਚ ਆ? ਹਾਂਜੀ ਸਾਡੇ ਤੇ ਇੱਥੇ ਜਿਹੜੇ ਵੜੈਚ ਆ ਨਾ, ਇਹ ਬੜੇ ਤਕੜੇ ਬੰਦੇ ਗਿਣੇ ਜਾਂਦੇ ਆ। ਹਾਂਜੀ ਲੜਾਈ ਪੜਾਈ ਹਾਂਜੀ ਬਹੁਤ ਜ਼ਿਆਦਾ। ਡੰਡੇ ਸੋਟੇ ਵਾਲੇ ਆ। ਹਾਂਜੀ, ਤੁਹਾਡੇ ਵੱਲ ਹਾਂਜੀ। ਵੀ ਇਦਾਂ ਹੀ ਆ?
ਬਸ ਇਸ ਤਰ੍ਹਾਂ ਹੀ ਹੈ, ਸਾਰੇ ਉੱਥੇ ਵੀ ਇਸ ਤਰ੍ਹਾਂ ਹੀ ਹੈ। ਅੱਛਾ ਜੀ, ਉਹ ਵੀ ਤੱਤੇ ਹੀ ਆ ਹਾਂਜੀ, ਲੜਾਈਆਂ ਪੜਾਈਆਂ ਨੂੰ ਹੈ। ਨਹੀਂ ਹੁਣ ਤਾਂ ਥੋੜੇ ਘੱਟ ਨੇ ਪਰ ਹੁੰਦੇ ਜ਼ਰੂਰ ਹੈ। ਹਾਂਜੀ ਅੱਛਾ, ਤਾਂ ਸੁਣਾਓ ਕਿੱਦਾਂ ਲੱਗਾ ਇੱਥੇ ਆ ਕੇ? ਹਾਂਜੀ, ਬਹੁਤ ਸੋਹਣਾ ਲੱਗਾ, ਜਿਵੇਂ ਕਿਸ ਆਪਣਾ ਪੱਖੋਂ ਆਪਣਾ ਹੀ ਬਹੁਤ ਦੇਸ਼ ਸੋਹਣਾ ਹੈ, ਲੱਗਾ? ਜਿਵੇਂ ਆਪਣਾ ਹੀ ਦੇਸ਼ ਹੈ। ਆਪਣੇ ਦੇਸ਼ ਦਾ। ਅੱਛਾ, ਵਪਾਰ ਦੇ ਬਾਰੇ ਕੀ ਖਿਆਲ ਆ? ਵਪਾਰ ਆਪਣਾ ਹੋਣਾ ਚਾਹੀਦਾ? ਹਾਂਜੀ, ਬਿਲਕੁਲ ਹੋਣਾ ਚਾਹੀਦਾ, ਕਿਉਂਕਿ ਜੇ ਵਪਾਰ ਹੋਏਗਾ ਪ੍ਰੇਮ ਪਿਆਰ ਵੀ ਵਧੇਗਾ। ਹਾਂ ਹਾਂ। ਇਹਨਾਂ ਨਾਲ ਹੀ ਵਪਾਰ ਜ਼ਰੂਰੀ ਹੈ। ਅੱਛਾ, ਵਪਾਰ ਜ਼ਰੂਰੀ ਹੈ। ਹਾਂਜੀ, ਦੇਖੋ, ਕਿਸੇ ਵੀ ਮੁਲਕ ਦੀ ਮਈਸ਼ਤ ਉਦੋਂ ਹੀ ਬਿਹਤਰ ਹੁੰਦੀ ਹੈ ਜਦੋਂ ਉਹਨੂੰ ਘੱਟ ਰੇਟ ਤੇ ਟਾਈਮ ਤੇ ਜਿਹੜੀ ਚੀਜ਼ ਮਿਲ ਜਾਵੇ। ਅਗਰ ਆਪਾਂ ਸਬਜ਼ੀਆਂ ਦੀ ਗੱਲ ਕਰੀਏ ਤਾਂ ਸਾਨੂੰ ਫਰੈਸ਼ ਜਿਹੜੀਆਂ ਸਬਜ਼ੀਆਂ ਇੰਡੀਆ ਤੋਂ ਪਹਿਲੇ ਕਿਸੇ ਵੀ ਮੁਲਕ ਤੋਂ ਨਹੀਂ ਮਿਲ ਸਕਦੀਆਂ, ਭਾਵੇਂ ਹਵਾਈ ਜਹਾਜ਼ ਤੇ ਕਿਉਂ ਨਾ। ਉਹੀ ਤਾਂ ਕਹਿ ਰਹੇ ਹੋ ਵੀ ਜੇ ਵਪਾਰ ਹੋਵੇ ਤਾਂ ਨਾਲੇ ਥੋੜਾ ਆਉਣ ਜਾਣੇ ਦੂਜੇ ਨੂੰ ਸਿਸਟਮ ਸਹੀ ਹੋ ਜਾਏਗਾ, ਉਹਨਾਂ ਦਾ ਦੂਜੇ ਦੇਸ਼ ਵੀ ਸਹੀ ਹੋ ਜਾਏਗਾ, ਆਪਣੇ ਦੇਸ਼ ਵੀ ਸਹੀ ਹੋ ਜਾਏਗਾ। ਤੁਹਾਡੇ ਟਰੈਕਟਰ ਉੱਥੇ ਜਿਹੜੇ ਆ ਉਹ ਕਿਹੜੇ ਕਿਹੜੇ ਬਣਦੇ ਆ? ਸਵਰਾਜ, ਮਹਿੰਦਰਾ, ਹਾਂ, ਉਹ ਆਪਣਾ ਹੋਰ ਵੀ ਟਰੈਕਟਰ ਬਹੁਤ ਨੇ। ਸੋਨਾਲੀਕਾ, ਹਾਂਜੀ, ਜ਼ਿਆਦਾ ਸੋਨਾਲੀਕਾ ਜ਼ਿਆਦਾ, ਇਹੀ ਸਵਰਾਜ ਸਭ ਨੂੰ ਜ਼ਿਆਦਾ ਚੱਲਦਾ ਹੈ। ਮੈਸੀ, ਹਾਂ, ਸਵਰਾਜ। ਇਹ ਤੁਹਾਡੇ ਆਪਣੇ ਮੁਲਕ 'ਚ ਬਣਦੇ ਆ? ਹਾਂਜੀ, ਉਹੀ ਕਹਿ ਰਿਹਾ, ਸਵਰਾਜ ਟਰੈਕਟਰ, ਮਹਿੰਦਰਾ। ਅੱਛਾ, ਤੁਹਾਡੇ ਟਰੈਕਟਰ ਜਿਹੜਾ ਆ ਉਹਦਾ ਕੀ ਰੇਟ ਆ? ਉਹ ਤੋਂ ਆਪਣਾ 4 ਲੱਖ ਤੋਂ ਸ਼ੁਰੂ ਹੋ ਜਾਂਦਾ ਹੈ। 4 ਲੱਖ ਤੋਂ ਸ਼ੁਰੂ ਹੁੰਦਾ? ਸਾਡੇ ਤਾਂ ਬਹੁਤ ਬਹੁਤ ਮਹਿੰਗੇ ਹੋ ਗਏ ਟਰੈਕਟਰ। ਫਿਰ ਵੇਖੋ ਜੀ, ਉਹ ਫਿਰ ਤੁਹਾਡਾ ਹੋਇਆ ਚਾਈਨਾ ਤੋਂ ਬਾਹਰ। ਹਾਂ, ਇਹ ਤੁਸੀਂ ਆਪਣਾ ਨੇ। 25 ਲੱਖ ਸਹੀ ਤੱਕ ਆਪਣਾ। ਹਾਂਜੀ, 25 ਲੱਖ 30 ਲੱਖ ਤੱਕ ਬੈਣ ਸਾਡੇ ਕੋਲ ਵੀ ਆਣ। ਅੱਛਾ, ਹਾਂ, ਟਰੈਕਟਰ ਜੇ 4x4 ਅੱਜ ਕੱਲ ਆ ਉਹ ਗਏ ਤਾਂ ਨੇ। ਖੈਰ ਫਿਰ ਬਹੁਤ ਉੱਪਰ ਹਾਂ, ਹਾਈ ਕਲਾਸ ਦੇ ਬਣ ਜਾਂਦੇ 75 ਨਾ। 75 ਹਾਫ ਪਾਵਰ ਦੇ ਆ ਗਏ ਨੇ। ਹਾਂ ਹਾਂ, ਬੜੇ ਤਾਂ ਫਿਰ ਖਾਲੇ ਡਿਸਕਾਂ ਬਹੁਤਾ ਖਿੱਚਦੀਆਂ। ਨਾਰਮਲ ਚੰਗੀ ਖੇਤੀ ਕਰਨ ਵਾਸਤੇ 8 ਲੱਖ ਤੋਂ ਸ਼ੁਰੂ ਹੋ ਜਾਂਦਾ। ਸਵਰਾਜ 855 ਹੋ ਗਿਆ, ਸੋਨਾਲੀਕਾ ਹੋ ਗਿਆ, ਇਹੋ ਜਿਹੇ ਟਰੈਕਟਰ ਵਗੈਰਾ ਜਿਹੜੇ ਨੇ। ਹਾਂਜੀ, ਆਪਣਾ ਸਰਦਾਰ ਜੀ ਨਾਮ ਕੀ ਆ? ਦੀਦਾਰ ਸਿੰਘ। ਹਾਂਜੀ, ਤੁਸੀਂ ਇਹਨਾਂ ਦੇ ਨਾਲ ਹੀ ਉਸੇ ਪਿੰਡਾਂ ਚੋਂ? ਨਹੀਂ, ਪਿੰਡ ਵੱਖੋ ਵੱਖ ਨੇ। ਅੱਛਾ, ਡਿਸਟ੍ਰਿਕਟ ਸਾਡਾ ਫਰਕ ਕਰਨਾਲ ਹੀ ਹੈ ਜੀ, ਹਾਂ, ਹਰਿਆਣੇ ਤੋਂ ਹੀ ਆ। ਅੱਛਾ, ਹਾਂਜੀ, ਇੱਥੋਂ ਪਿੱਛੋਂ ਪਾਕਿਸਤਾਨ ਦੇ ਰਹਿਣ ਵਾਲੇ ਸੀ, ਸਾਡੇ ਵੱਡ ਵਡੇਰੇ। ਕਿਹੜੀ ਜਗ੍ਹਾ ਤੋਂ? ਪਿੰਡ ਹਰਦੇ, ਅੱਛਾ ਮਿਰਜ਼ਾ ਵਿਰਕਾਂ ਦੇ ਨਾਲ ਸੀ ਬਿਲਕੁਲ। ਅੱਛਾ, ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਸ਼ੇਖਪੁਰਾ ਜੀ। ਸ਼ੇਖੂਪੁਰਾ ਹੀ ਆ? ਹਾਂਜੀ ਹਾਂਜੀ ਹਾਂਜੀ। ਕੀ ਦੱਸਦੇ ਸੀ ਬਜ਼ੁਰਗ ਆਪਣੇ ਪਿੰਡ ਬਾਰੇ? ਪਿੰਡ ਸਾਡਾ ਬਹੁਤ ਚੰਗਾ ਸੀ, ਕਾਫੀ ਪਿੰਡ ਵੱਡਾ ਸੀ, ਬਾਜ਼ਾਰ ਬਜ਼ੂਰ ਸਾਡੇ ਪਿੰਡ ਦੇ ਵਿੱਚ ਆਏ ਸੀ, ਹਾਂ, ਤੇ ਲੋਕਾਂ ਦਾ ਪਿਆਰ ਮੁਹੱਬਤ ਜਿਹੜਾ ਸੀ ਬਹੁਤ ਜ਼ਿਆਦਾ ਆਪਸ 'ਚ। ਅੱਜ ਵੀ ਅਸੀਂ ਮਹਿਸੂਸ ਇੱਥੇ ਆ ਕੇ ਕੀਤਾ, ਹਾਂ, ਜਿੰਨਾ ਮਾਣ ਬਹੁਤ ਸਾਡਾ ਇੱਥੇ। ਹਾਂਜੀ, ਬੜੇ ਖੁਸ਼ ਹਾਂ ਇਸ ਗੱਲ ਤੋਂ, ਮਨ ਕਰਦਾ ਹੈ ਆਪਣਾ ਪਿੰਡ ਵੇਖਣ ਨੂੰ। ਦੇਖੋ ਤੁਸੀਂ ਹੁਣ ਜਜ਼ਬਾਤੀ ਹੋ ਗਏ, ਹਾਂ। ਦਿਲ ਭਰਿਆ ਆਉਂਦਾ ਬੰਦੇ ਦਾ। ਹਾਂਜੀ। ਦੇਖੋ, ਜਿਸ ਬੰਦੇ ਨੇ ਜਾਮਣ ਤੋਂ ਲੈ ਕੇ ਜਦੋਂ ਹੋਸ਼ ਵਾਲੀ ਆ ਵੱਡੇ ਹੁੰਦਿਆਂ ਤੱਕ ਉਹੀ ਚੀਜ਼ਾਂ ਸੁਣੀਆਂ ਬੜਿਆਂ ਤੋਂ, ਮੇਰਾ ਦੇਸ਼, ਸਾਡਾ ਦੇਸ਼, ਉਹ ਬੰਦਾ ਸੋਚਦਾ ਵੀ ਉਹ ਕਿਹੜਾ ਦੇਸ਼ ਹੋਊਗਾ, ਉਹ ਖਾਬਾਂ ਦੇ ਸ਼ਹਿਰ ਕਿਹੜੇ ਆ, ਖਾਬਾਂ ਦੇ ਪਿੰਡ ਕਿਹੜੇ ਆ। ਅਸਲ ਮੁਲਕ ਤੇ ਸਾਡਾ ਇਹੀ ਸੀ। ਹਾਂ, ਹਾਂਜੀ, ਵੱਡ ਵਡੇਰੇ ਜਿੱਥੋਂ ਸਾਡੇ ਜੰਮੇ ਪਲੇ ਨੇ, ਪਿੰਡ ਮੁਲਕ ਤੇ ਹੋਈ ਮੁਲਕ ਤੇ ਅਸੀਂ ਉਹੀ ਸੀ। ਤਾਂ ਹੀ ਤਾਂ ਤੇ ਦੇਸ਼ ਚਲੋ। ਦੇਸ਼ ਕਹਿੰਦੇ ਮਰ ਗਏ ਵਿਚਾਰੇ। ਹਾਂ, ਰਾਜਨੀਤੀ ਦੇ ਹੱਦਾਂ ਬਣਾ ਦਿੱਤੀਆਂ, ਉਹਨਾਂ ਹੱਦਾਂ ਤੋਂ ਮਜਬੂਰ ਹੋ ਕੇ ਲੋਕੀ ਇੱਧਰ ਉੱਧਰ ਟੁਰ ਗਏ। ਅੱਜ ਵੀ ਜਿਹਨੂੰ ਗੱਲ ਕਰੋ ਪੁਰਾਣੇ ਵਡੇਰੇ ਨੂੰ, ਹਾਂ, ਉਹਦਾ ਜੀ ਕਰਦਾ ਵੁੱਢ ਕੇ ਟੁਰ ਜਾਂਦਾ ਪਿਆ। ਹੋਰ ਤੁਹਾਡੀ ਸਮੁੱਚੀ ਟੀਮ ਦਾ ਧੰਨਵਾਦ, ਤੁਸੀਂ ਸਾਨੂੰ ਮਿਲੇ ਹੋ, ਰਿਕਾਰਡਿੰਗ ਕੀਤੀ ਹੈ। ਗੁਰਪੁਰਬ ਦੀਆਂ ਵਧਾਈਆਂ ਆਪ ਨੂੰ, ਸਭ ਨੂੰ। ਤੁਹਾਨੂੰ ਵੀ ਵਧਾਈਆਂ ਜੀ। ਚਲੋ ਇਸੇ ਬਹਾਨੇ ਆਪਣੀ ਹਾਂ, ਮੁਲਾਕਾਤ। ਮੁਲਾਕਾਤ ਹੋ ਗਈ। ਹਾਂਜੀ ਹਾਂਜੀ। ਆਪਣਾ ਕੀ ਨਾਮ ਆ ਜੀ? ਮੁਖਤਿਆਰ ਸਿੰਘ। ਪਹਿਲੀ ਗੱਲ ਜੀ, ਪੂਰੇ ਮੀਡੀਆ ਪਾਕਿਸਤਾਨ, ਪੂਰੇ ਆਵਾਮ ਨੂੰ, ਪਾਕਿਸਤਾਨ ਨੂੰ, ਇੰਡੀਆ ਨੂੰ, ਪੂਰੇ ਵਰਲਡ ਨੂੰ ਗੁਰਪੁਰਬ ਦੀਆਂ ਪੂਰੀ ਵਧਾਈਆਂ, ਲੱਖ ਲੱਖ ਵਧਾਈਆਂ ਹੋਣ। ਤੇ ਸਾਨੂੰ ਬੜੀ ਖੁਸ਼ੀ ਹੋਈ ਹੈ, ਔਰ ਅਸੀਂ ਮਤਲਬ ਬੜੇ ਕਰਮਾਂ ਵਾਲੇ ਹਾਂ ਵੀ ਇੱਥੇ ਇਸ ਧਰਤੀ ਤੇ ਦੁਬਾਰਾ ਸਾਡੇ ਦਾਦੇ ਪੜਦਾਦੇ ਹੁੰਦੇ ਸੀ, ਅਸੀਂ ਫਿਰ ਇੱਥੇ ਪੈਰ ਰੱਖਿਆ ਅੱਜ। ਆਪਣਾ ਕਿਹੜਾ ਸੀ ਪਿਛੋਕੜ? ਪਿੰਡ ਆਪਣਾ ਜ਼ਿਲ੍ਹਾ ਗੁਜਰਾਂਵਾਲਾ, ਪਿੰਡ ਭੰਗਵੀ। ਭੰਗਵੀ ਪਿੰਡ ਦੇ ਵਿੱਚ ਸਾਰਿਆਂ ਨੂੰ ਵੱਡਾ ਮਤਲਬ ਹਵੇਲੀ ਸਾਡੀ ਹੁੰਦੀ ਸੀ, ਤੇ ਦੱਸਦੇ ਸੀ ਸਾਡੇ ਦਾਦੇ ਹਰੀ, ਤੇ ਸਾਡੇ ਦਾਦੇ ਹਰੀ ਤੇ ਇੱਕ ਵਾਰੀ ਦੁਬਾਰਾ ਵੀ ਆਏ ਸਨ ਜਦੋਂ ਅਸੀਂ ਛੋਟੇ ਹੁੰਦੇ ਹਾਂ, ਲੇਕਿਨ ਸਾਡਾ ਅੱਜ ਆਉਣਾ ਸੁਭਾਅ ਹੋਇਆ, ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜਿਵੇਂ ਅਸੀਂ ਆ ਕੇ ਮਿਲੇ ਹਾਂ। ਅਸੀਂ ਤਾਂ ਤੇ ਕੋਈ ਫਰਕ ਨਹੀਂ ਸਮਝ ਰਹੇ। ਤੇ ਜਿਵੇਂ ਤੁਸੀਂ ਹੁਣ ਵਪਾਰ ਦੀ ਗੱਲ ਕਰਦੇ ਹੋ, ਜੇ ਵਪਾਰ ਵਧੇ ਤੇ ਪਿਆਰ ਵਧੇਗਾ, ਤੇ ਇਹ ਚੀਜ਼ਾਂ ਉਧਰ ਦੀਆਂ ਲੋੜਾਂ ਇੱਧਰ ਇੱਕ ਹੀ ਚੀਜ਼ ਹੋ ਜਾਏ। ਤੇ ਪਹਿਲਾਂ ਕਰਤਾਰਪੁਰ ਸਾਹਿਬ ਤੋਂ ਆਪਣਾ ਉਧਰੋਂ ਸ਼ੁਰੂਆਤ ਹੋਈ, ਇੱਥੇ ਵੀ ਸਾਡਾ ਮੌਕਾ ਮਿਲਿਆ, ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ। ਬਿਲਕੁਲ ਜੀ, ਇਹ ਵਪਾਰ ਨੇ ਸਾਡੇ ਬਹੁਤ ਸਾਰੇ ਜਿਹੜੇ ਨਾ ਮਹਿੰਗਾਈ ਦੇ ਜਿਹੜੇ ਬੁੱਤ ਬਣੇ ਹੋਏ ਉਹ ਤੋੜ ਦੇਣੇ ਆ। ਹਾਂ, ਬਿਲਕੁਲ। ਇਹਦੇ ਨਾਲ ਚੀਜ਼ਾਂ ਸਾਨੂੰ ਛੇਤੀ ਟਾਈਮ ਤੇ ਮਿਲਣ ਲੱਗ ਪਣੀਆਂ। ਅਸੀਂ ਕਿਸੇ ਹੋਰ ਦੇ ਮੁਲਕਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਇਸਤੇਮਾਲ ਕਰਕੇ ਮਹਿੰਗੇ ਪੈਸੇ ਵੀ ਉਹਨਾਂ ਨੂੰ ਦਿੰਦੇ ਆ, ਠੀਕ ਹੈ ਨੇ ਜੀ। ਤੇ ਇਹ ਆਪਣਾ ਹਰ ਆਉਣ ਵਾਲੇ ਟਾਈਮ ਉਹ ਚੀਜ਼ ਜਿਹੜੀ ਨਾਕਸ ਵੀ ਹੋਈ ਜਾਂਦੀ, ਉਹਦਾ ਕੁਆਲਿਟੀ ਦਾ ਮਿਆਰ ਵੀ ਉਹ ਨਹੀਂ ਰਹਿੰਦਾ ਹੈਗਾ।
ਇਹੀ ਤੇ ਗੱਲ ਕਰਦੇ, ਪਿਆਰ ਵਧੇ, ਸਾਰਾ ਕੁਝ ਵਧੇ। ਤੇ ਹੁਣ ਅੱਜ ਅਸੀਂ ਜਿਵੇਂ ਆਏ ਆ, ਪਹਿਲੀ ਵਾਰੀ ਆਏ ਆ, ਤੇ ਬਹੁਤ ਸਾਨੂੰ, ਅਸੀਂ ਤਾਂ ਗਦਗਦ ਹੋ ਗਏ ਹਾਂ ਦੇਖ ਕੇ। ਜਿਵੇਂ ਆਪਸ ਕੋਈ ਵੀ ਰਾਜਨੀਤੀਆਂ, ਸਰਕਾਰ ਦੀ ਰਾਜਨੀਤੀ ਹੈ, ਉਹ ਐਕਸ ਜਿਹੜਾ ਗਲਤ ਵਿਖਾਉਂਦੇ ਨੇ ਪਾਕਿਸਤਾਨ ਦਾ, ਸਾਨੂੰ ਕੁਝ ਵੀ ਨਜ਼ਰ ਨਹੀਂ ਆਇਆ। ਨਹੀਂ ਉਹ ਹੈ ਹੀ ਨਹੀਂ। ਹਾਂ, ਸਾਨੂੰ ਕੁਝ ਉਹ ਚੀਜ਼, ਅਸੀਂ ਬਹੁਤ ਖੁਸ਼ ਹੋਏ ਇਸ ਗੱਲ ਤੋਂ ਵੀ ਬੜੀ ਦੇਰ ਉਹਨਾਂ ਨੇ ਇਹ ਚੀਜ਼ਾਂ ਪਾ ਕੇ ਵਿੱਚ ਬਦਗਮਾਨ ਕੀਤੀ ਹਾਂ ਰੱਖਿਆ। ਹਾਂ ਬਿਲਕੁਲ ਬਿਲਕੁਲ। ਹਾਂ ਜੋ ਸਰਕਾਰ ਨੇ ਬਹੁਤ ਮਾੜਾ ਅਕਸ ਵਿਖਾਉਂਦੀ ਹੈ, ਤੇ ਲੇਕਿਨ ਬਹੁਤ ਖੁਸ਼ ਹਾਂ ਇਸ ਗੱਲ ਤੋਂ। ਸਾਨੂੰ ਤਾਂ ਕੋਈ ਇਹੋ ਚੀਜ਼ ਨਜ਼ਰ ਆਉਂਦੀ ਨਹੀਂ ਪਈ। ਸਾਨੂੰ ਤਾਂ ਆਪਣੇ ਪਰਿਵਾਰਾਂ ਨਾਲੋਂ ਬਾਹਲੇ ਚੰਗੇ ਜਾਪਦੇ ਨੇ ਸਾਰੇ ਜੀਅ ਇੱਥੇ। ਸਰਕਾਰਾਂ ਨੂੰ ਜੀ ਆਵਾਮ ਹੀ ਚੁਣਦੀ ਆ, ਤੇ ਉਹਨਾਂ ਨੂੰ ਵੀ ਆਵਾਮ ਦੇ ਫਿਰ ਜਿਹੜੇ ਜਜ਼ਬਾਤ ਆ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਆ। ਲੇਕਿਨ ਜਦੋਂ ਕੁਰਸੀਆਂ ਤੇ ਬਹਿ ਜਾਂਦੇ ਆ, ਫਿਰ ਉਹ ਭੁੱਲ ਜਾਂਦੇ ਆ ਵੀ ਇਹਨਾਂ ਦੀਆਂ ਮੰਗਾਂ ਕੀ ਸੀ ਤੇ ਅਸੀਂ ਕੀ ਕਰਨੀਆਂ ਆ। ਅੱਛਾ, ਆਪਾਂ ਤਾਂ ਫਿਰ ਮੁੜ ਕੇ ਨਹੀਂ ਆ ਸਕੇ, ਬਜ਼ੁਰਗ ਆਪਣਾ ਗੇੜਾ ਲਾ ਗਏ ਆ। ਤੇ ਤੁਸੀਂ ਆਪਣਾ ਕੋਈ ਨੰਬਰ ਹੀ ਬੋਲ ਦਿਓ, ਅਗਰ ਤੁਹਾਡੇ ਨਾਲ ਕੋਈ ਬੰਦਾ ਰਾਬਤਾ ਕਰਨਾ ਚਾਹਵੇ, ਪਿੰਡ ਦੀ ਵੀਡੀਓ ਬਣਾ ਕੇ ਦਿਖਾਣੀ ਚਾਹਵੇ। ਕਿਸ ਤਰ੍ਹਾਂ? ਆਪਣਾ ਫੋਨ ਨੰਬਰ ਤੁਹਾਨੂੰ WhatsApp ਕਰ ਦੇਣਗੇ ਉਹ। ਅੱਛਾ, ਅਬ ਨੰਬਰ ਹਾਂ 94 168 77069। ਇਹ ਬਿਲਕੁਲ ਜੀ ਜਿਹੜਾ ਨੰਬਰ ਬੋਲਿਆ ਹੈ ਅੰਕਲ ਹੋਣਾ ਨੇ, ਇਸ ਤੋਂ ਪਹਿਲੇ 0091 ਲਗਾਣਾ ਕੰਟਰੀ ਕੋਡ, ਜਾਂ ਜਮਾ 91 ਜਾਂ 0091। ਤੇ ਹੋ ਸਕਦਾ ਕੋਈ ਸਾਡਾ ਇਸ ਤਰ੍ਹਾਂ ਬੰਦਾ ਕੋਈ ਇਹਨਾਂ ਦੇ ਪਿੰਡ ਦਾ ਵੀਡੀਓ ਦੇਖ ਲਵੇ, ਤਾਂ ਜਿਹੜੇ ਬਾਕੀ ਬਾਬੇ ਬਜ਼ੁਰਗ ਸਾਡੇ ਆਏ ਇਹਨਾਂ ਦੇ ਪਿੰਡਾਂ ਦੇ ਵੀ ਬੰਦੇ ਵੀਡੀਓ ਦੇਖ ਲੈਣ, ਤੇ ਉਹ ਸਾਨੂੰ ਸਾਡੇ ਜਿਹੜਾ ਚੈਨਲ ਤੇ ਨੰਬਰ ਸ਼ੋ ਹੋ ਰਿਹਾ ਉੱਤੇ ਵੀ ਕਰ ਸਕਦੇ ਆ, ਤੇ ਇਹਨਾਂ ਦੇ ਨੰਬਰ ਤੇ ਵੀ ਕਰ ਸਕਦੇ ਆ। ਮੇਰਾ ਨੰਬਰ ਜ਼ਰੂਰ ਦਿਓ ਜੀ। ਹਾਂ ਤੁਸੀਂ ਵੀ ਦਿਓ। 9466775160। ਕੋਈ ਵੀ ਪਿੰਡ ਹਰਦਿਆਂ ਦਾ ਇਹ ਆਵਾਜ਼ ਨੂੰ ਸੁਣਦਾ ਹੋਵੇ ਤੇ ਸੰਪਰਕ ਕਰੇ। ਬਿਲਕੁਲ ਜੀ, ਸਾਡਾ ਚੈਨਲ ਤੇ ਵੀਡੀਓ ਪਾਉਣ ਦਾ ਮਕਸਦ ਹੀ ਇਹ ਹੁੰਦਾ ਵੀ ਅਸੀਂ ਵਿਛੜੇ ਹੋਏ ਮਿਲਾਣੇ ਆ, ਔਰ ਬਹੁਤ ਸਾਰੇ ਮਿਲੇ ਵੀ ਆ। ਲਾਸਟ ਟਾਈਮ ਅਸੀਂ ਇੱਕ ਵੀਡੀਓ ਬਣਾਈ ਸੀ, ਤੇ ਉਹ ਵਿੱਚ ਬੰਦਿਆਂ ਨੇ ਆਪਣੇ ਪਿੰਡ ਦਾ ਜ਼ਿਕਰ ਕੀਤਾ ਸੀਗਾ, ਤੇ ਉਹ ਬਹੁਤ ਕਾਲਾਂ ਮੈਨੂੰ ਆਈਆਂ ਯਾਰ ਇਹਨਾਂ ਦਾ ਕੋਈ ਨੰਬਰ, ਉਹ ਮੇਰੇ ਕੋਲ ਗਲਤੀ ਹੋ ਗਈ, ਉਹਨਾਂ ਦਾ ਨੰਬਰ ਨਹੀਂ ਲੈ ਸਕੇ। ਤੇ ਹੁਣ ਵਿੱਚ ਨੰਬਰ ਇਸੇ ਕਰਕੇ ਬੁਲਵਾਈ ਦਾ ਹੈ ਤਾਂ ਕਿ ਅਗਰ ਕੋਈ ਪਿੰਡ ਦਾ ਮਿਲੇ ਤਾਂ ਤੁਹਾਨੂੰ ਵੀਡੀਓ ਤਾਂ ਭੇਜ ਸਕੇ ਨਾ, ਤੁਸੀਂ ਆਪਣਾ ਪਿੰਡ ਦੇਖ ਲਓਗੇ। ਤੇ ਆਪਣਾ ਨਾਮ ਹੋ ਗਿਆ, ਆਪਣੀ ਹੋ ਗਈ ਹਾਂਜੀ ਜੀ, ਆਪਣਾ ਕੀ ਨਾਮ ਹੈ ਜੀ? ਰਣਜੀਤ ਸਿੰਘ ਜੀ। ਅੱਛਾ, ਤੁਸੀਂ ਨਾਲ ਹੀ ਆਏ ਇਹਨਾਂ ਦੇ? ਹਾਂਜੀ ਚਾਹੁੰਦੇ ਆ ਵੀ ਸਾਡਾ ਟੂਰਿਸਟ ਵੀਜ਼ਾ ਲੱਗੇ ਤੇ ਅਸੀਂ ਆਪਣਾ ਪਿੰਡ ਵੇਖੀਏ ਸਾਰਾ, ਫਿਰ ਟੁਰ ਕੇ ਆਰਾਮ ਨਾਲ। ਤੇ ਅਸੀਂ ਇਸ ਵਾਸਤੇ ਵੀ ਟੂਰਿਸਟ ਵੀਜ਼ਾ ਵੀ ਲਵਾਂਗੇ ਜੇ ਲੱਗ ਗਿਆ ਤੇ। ਤੁਹਾਡਾ ਸੁਨੇਹਾ ਪਹੁੰਚ ਗਿਆ ਜੀ ਗਵਰਨਮੈਂਟਾਂ ਤੱਕ, ਹਾਂਜੀ ਸੋਚਣਗੇ ਇਸ ਬਾਰੇ ਵੀ। ਤੇ ਤੁਸੀਂ ਆਪਣਾ ਦੱਸੋ ਜੀ, ਇਹਨਾਂ ਦੇ ਨਾਲ ਹੀ ਆਏ ਆ? ਨਹੀਂ, ਮੈਂ ਕੁਰੂਕਸ਼ੇਤਰ ਜ਼ਿਲ੍ਹੇ ਤੋਂ ਜੀ। ਅੱਛਾ ਕੁਛ ਹੈ ਹਰਿਆਣੇ ਚੋਂ ਹੀ ਆ, ਅੱਛਾ ਜ਼ਿਲ੍ਹਾ ਸਾਡਾ ਕੁਰੂਕਸ਼ੇਤਰ ਹੈ ਜੀ। ਅੱਛਾ, ਹਾਂਜੀ, ਦੱਸੋ ਤੇ ਕਿੱਦਾਂ ਲੱਗਾ? ਦੂਜੀ ਵਾਰ ਆਏ ਆ। ਹਾਂ, ਪਿਛਲੀ ਵਿਸਾਖੀ ਤੇ ਆਏ ਸੀਗੇ, ਅੱਛਾ। ਤੇ ਇਸ ਵਾਰ ਆਏ ਆ। ਹੂੰ। ਤੇ ਕਿਵੇਂ ਲੱਗਾ ਤੁਹਾਨੂੰ? ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਸੰਸਾਰ ਨੂੰ ਹਾਂ ਹਾਂ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਦਿੰਦਾ, ਅੱਛਾ, ਕਿਉਂਕਿ ਗੁਰੂ ਨਾਨਕ ਦੇਵ ਜੀ ਸਾਰੇ ਧਰਮਾਂ ਦੇ ਸਾਂਝੇ ਸਨ। ਬਿਲਕੁਲ ਬਿਲਕੁਲ। ਉਹਨਾਂ ਦਾ ਕੋਈ ਇੱਕ ਧਰਮ ਨਹੀਂ ਸੀ, ਇਸ ਕਰਕੇ ਉਹ ਇਨਸਾਨੀਅਤ ਦਾ ਹੀ ਪ੍ਰਚਾਰ ਕੀਤਾ ਜੀ। ਹਾਂਜੀ ਹਾਂਜੀ, ਇਸ ਕਰਕੇ ਮੈਂ ਸਾਰੇ ਸੰਸਾਰ ਨੂੰ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਹਾਂ। ਤੇ ਅਗਰ ਵੇਖਿਆ ਜਾਵੇ, ਸਾਡਾ ਇਸ ਨਨਕਾਣਾ ਸਾਹਿਬ ਨਾਲ, ਪਾਕਿਸਤਾਨ ਦੇ ਨਾਲ ਪਿਛੋਕੜ ਜੁੜਿਆ ਹੋਇਆ, ਜਿਹੜਾ ਇੱਥੋਂ ਨਹੀਂ ਵੀ ਗਿਆ ਨਾ, ਉਹਦਾ ਫਿਰ ਵੀ ਜੁੜਿਆ। ਕਿਉਂਕਿ ਅਸੀਂ ਭਾਵੇਂ ਬੇਸ਼ੱਕ ਇੱਥੋਂ ਮੈਂ ਵੈਸੇ ਸਾਡੇ ਬਜ਼ੁਰਗ ਨਾਰੋਵਾਲ ਤਹਿਸੀਲ ਸਾਡੇ, ਅੱਛਾ, ਪਿੰਡ ਸਾਨੂੰ ਨਹੀਂ ਯਾਦ। ਹਾਂ ਮੇਰੇ ਫਾਦਰ ਸਾਹਿਬ ਦੀ ਜਨਮ ਇੱਥੋਂ ਦਾ ਹੀ ਆ। ਹਾਂ, ਤੇ ਬਾਕੀ ਜੇਕਰ ਵੇਖਿਆ ਜਾਵੇ ਨਾ, ਜੇ ਅਸੀਂ ਮੰਨ ਲਓ ਕਿ ਅਸੀਂ ਕੋਈ ਵੀ, ਅਸੀਂ ਪੰਜਾਬੀ, ਹਿੰਦੂ, ਮੁਸਲਮਾਨ, ਕੋਈ ਵੀ ਹੈ, ਈਸਾਈ ਲਾ ਲਓ, ਕਿਉਂਕਿ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਹਾਂ ਨਾ, ਤਾਂ ਸਾਡਾ ਪਿਛੋਕੜ ਇੱਥੋਂ ਦਾ ਹੀ ਹੈ। ਠੀਕ ਹੈ। ਤੇ ਅਸੀਂ ਸ਼ੁਕਰਗੁਜ਼ਾਰ ਉਸ ਮਾਲਕ ਦੇ ਜਿਹਨੇ ਸਾਨੂੰ ਸੁਨੇਹਾ ਭੇਜਿਆ। ਹਾਂਜੀ, ਸੁਨੇਹਾ ਭੇਜਿਆ ਤੇ ਸਾਡੇ ਮਨ 'ਚ ਖਿਆਲ ਆਇਆ ਤੇ ਸਾਨੂੰ ਜਾਣਾ ਚਾਹੀਦਾ, ਤੇ ਸਾਨੂੰ ਉਹਨੇ ਦਰਸ਼ਨ ਦਿੱਤੇ। ਸਭ ਤੋਂ ਵੱਧ ਸ਼ੁਕਰਗੁਜ਼ਾਰ ਅਸੀਂ ਕਰਦੇ ਹਾਂ ਉਸ ਅੱਲਾਹ ਖੁਦਾ ਦੇ, ਜਿਹੜਾ ਸਭ ਦਾ ਮਾਲਕ ਹੈ। ਤੇ ਬਾਕੀ ਸਾਨੂੰ ਆ ਕੇ ਬਹੁਤ ਹੀ ਵਧੀਆ ਲੱਗਿਆ। ਕਹਿਣ ਦਾ ਭਾਵ, ਮੈਂ ਮੇਰੀ ਉਮਰ 48 ਸਾਲ ਹੋ ਗਈ, 70-80 ਸਾਲ ਦਾ ਬਜ਼ੁਰਗ ਨਹੀਂ ਵੇਖਿਆ, ਪਰ ਜਿਹੜਾ ਇੱਥੇ ਆ ਕੇ ਸਾਨੂੰ ਮਹਿਸੂਸ ਹੋਇਆ ਨਾ ਜੀ, ਜਿਵੇਂ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਬਹੁਤ ਪਿਆਰ ਹੁੰਦਾ ਸੀ ਬਜ਼ੁਰਗਾਂ 'ਚ, ਭੈਣ ਭਰਾਵਾਂ 'ਚ ਬਹੁਤ ਪਿਆਰ ਹੁੰਦਾ ਸੀ। ਅੱਜ ਇੱਥੇ ਵੀ ਉਹ ਓਨਾ ਹੀ ਪਿਆਰ ਹੈ ਜਿੰਨਾ 70 ਸਾਲ ਨਜ਼ਰ ਆਈ ਹੈ ਪਹਿਲਾਂ ਸੀ। ਹਾਂਜੀ ਹਾਂਜੀ, ਤਾਂ ਇੱਕ ਚੀਜ਼ ਅਸੀਂ ਜ਼ਰੂਰ ਨੋਟ ਕੀਤੀ ਆ, ਜਦੋਂ ਸਾਡੇ ਬਜ਼ੁਰਗ ਇੱਥੋਂ ਗਏ ਸਨ, ਉਹ ਬਹੁਤ ਚੜ੍ਹਦੀ ਕਲਾ ਦੇ ਵਿੱਚ, ਕਹਿਣ ਦਾ ਭਾਵ ਅਮੀਰ ਘਰਾਣੇ ਨੂੰ ਸੰਬੰਧ ਰੱਖਦੇ ਸਨ। ਜਦੋਂ ਇੱਥੋਂ ਗਏ ਸਨ ਤੇ ਸਾਰਾ ਕੁਝ ਛੱਡ ਕੇ
ਕਿਉਂਕਿ ਜਿਸ ਨੂੰ ਕੁਝ ਲੱਭਿਆ ਹੋਵੇ ਨਾ, ਉਜਾੜ ਕੇ ਕੁਝ ਮਿਲਿਆ ਹੋਵੇ, ਉਹਨੂੰ ਇੰਨੀ ਤਕਲੀਫ ਨਹੀਂ ਹੁੰਦੀ। ਤੇ ਜਿਹਦਾ ਕੁਝ ਉਜੜਿਆ ਹੋਵੇ, ਉਹਦੀ ਜਦੋਂ ਤੱਕ ਉਹਦੀ ਜ਼ਿੰਦਗੀ ਰਹਿੰਦੀ ਹੈ ਨਾ, ਉਹਨੂੰ ਕਦੀ ਨਾ ਕਦੀ ਹੋਕਾ ਆਉਂਦਾ ਆ। ਤੇ ਬਹੁਤ ਮਾੜੇ ਹਾਲਾਤ ਵੇਖ ਕੇ ਸਾਡੇ ਬਜ਼ੁਰਗਾਂ ਨੇ। ਤੇ ਜ਼ਿਆਦਾਤਰ ਨੁਕਸਾਨ ਮੈਂ ਤੇ ਚੈਲੰਜ ਕਰਨਾ ਪੂਰੇ ਵਰਲਡ ਨੂੰ, 2 ਕੌਮਾਂ ਦਾ ਹੋਇਆ, ਮੁਸਲਮਾਨ ਤੇ ਸਿੱਖ। ਹੋਰ ਕਿਸੇ ਦਾ ਨੁਕਸਾਨ ਨਹੀਂ ਹੋਇਆ। ਬਹੁਤ ਜ਼ਿਆਦਾ ਨੁਕਸਾਨ ਹੋਇਆ, ਕੁਝ ਉਧਰੋਂ ਇੱਧਰ, ਇੱਧਰੋਂ ਉੱਧਰ। ਸਰਕਾਰਾਂ ਦੀਆਂ ਨੀਤੀਆਂ ਸਨ। ਸਭ ਤੋਂ ਵੱਡੀ ਗੱਲ ਹੈ ਵਾਹਿਗੁਰੂ ਦਾਣੇ ਪੰਜਾਬ 'ਚ ਵਸਣ ਵਾਲੇ ਜਿਹੜੇ ਲੋਕ ਉਜੜ ਕੇ ਗਏ ਆ ਨਾ ਜੀ, ਚਾਹੇ ਉਹ ਸਿੱਖ ਆ, ਹਿੰਦੂ ਆ, ਮੁਸਲਮਾਨ, ਉਹਨਾਂ ਦਾ ਨੁਕਸਾਨ ਹੋਇਆ। ਲੇਕਿਨ ਜਿਹੜੇ ਬਸ਼ਿੰਦੇ ਲੋਕ ਰਹੇ ਆ ਨਾ, ਉਹਨਾਂ ਨੇ ਉਹ ਇਸ ਸਾਲਾਂ ਨੂੰ ਕਹਿੰਦੇ ਲੋਟੀ ਦਾ ਸਾਲ, ਕਿਉਂਕਿ ਉਹਨਾਂ ਨੇ ਜੋ ਉਹਨਾਂ ਨੇ ਕੀਤਾ ਉਹਨਾਂ ਨੇ ਉਹਦਾ ਨਾਂ ਦੇ ਦਿੱਤਾ। ਹਾਂਜੀ। ਉਹ ਕਹਿੰਦੇ ਆ ਲੋਟੀ ਦਾ ਸਾਲ। ਅੱਜ ਵੀ ਉਹਨਾਂ ਨੂੰ ਪੁੱਛੋ ਤਾਂ ਲੋਟੀ ਦਾ ਸਾਲ ਹੀ ਕਹਿਣਗੇ। ਚੱਲ ਪੈਂਦੇ ਕਿਉਂ? ਕਿਉਂਕਿ ਉਹਨਾਂ ਨੇ ਉਹ ਦਿਨ ਵੇਖੇ ਨਹੀਂ ਨਾ। ਇਕੱਠਾ ਕੀਤਾ ਮਾਲ। ਹਾਂ, ਕਿਉਂਕਿ ਸਾਡੇ ਬਜ਼ੁਰਗ ਦੱਸਦੇ ਆ, ਜਦੋਂ ਇਹ ਵੰਡਾਂ ਹੋਈਆਂ ਨੇ, ਲੋਕਾਂ ਨੇ ਆਪਣੇ ਜਵਾਨ ਧੀਆਂ ਮਾਰੀਆਂ ਨੇ, ਆਪਣੇ ਹੱਥੀਂ ਮਾਰੀਆਂ ਨੇ। ਤੇ ਇਹ ਮਤਲਬ ਅਸੀਂ ਇਹਦੇ 'ਚ ਨਹੀਂ ਵੇਖਿਆ, ਪਰ ਜੇ ਅਸੀਂ ਬਜ਼ੁਰਗਾਂ ਤੋਂ ਸੁਣਦੇ ਹਾਂ ਤੇ ਅੱਖਾਂ 'ਚ ਅੱਥਰੂ ਆਉਂਦੇ ਆ। ਨਹੀਂ, ਬੰਦਾ ਆਪਣੇ ਜਜ਼ਬਾਤ ਤੇ ਕਾਬੂ ਹੁੰਦਾ ਆ, ਕਿਉਂਕਿ ਉਹ ਜੋ ਹੋਇਆ ਅੱਜ ਕਿਸੇ ਨੂੰ ਦੱਸੀਏ ਕੋਈ ਮੰਨਦਾ ਨਹੀਂ ਵੀ ਇਦਾਂ ਹੋ ਸਕਦਾ, ਲੇਕਿਨ ਹੋਇਆ ਆ। ਹਾਂ, ਤੇ ਆਪਾਂ ਇਹ ਚਾਹੁੰਦੇ ਹਾਂ, ਦੇਖੋ ਅੱਜ ਵੀ ਸਾਡੇ 'ਚ ਇਨਸਾਨੀਅਤ ਹੈ। ਇਹ ਦੇਸ਼ ਦੀਆਂ ਵੰਡਾਂ ਨੇ, ਅੱਜ ਵੀ ਅਸੀਂ ਇੱਕ ਹਾਂ, ਅੱਜ ਵੀ ਅਸੀਂ ਇੱਕ ਹਾਂ। ਕਿਉਂਕਿ ਇੱਕ ਕੰਧ ਪੈ ਗਈ ਤਾਂ ਅਸੀਂ ਵੱਖ-ਵੱਖ ਹੋ ਗਏ। ਮੰਨ ਲਓ ਇੱਕ ਪਰਿਵਾਰ ਦੇ 2 ਭਰਾ ਹੋਣ, ਜਦੋਂ ਕੰਧ ਪੈ ਜਾਂਦੀ ਵੱਖ-ਵੱਖ ਹੁੰਦੇ ਆ, ਹੈ ਤਾਂ ਇੱਕੋ ਪਿਓ ਦੇ ਆ। ਹਾਂਜੀ, ਸਹੀ ਬਾਤ। ਹਾਂ, ਤੇ ਸਾਡਾ ਵਪਾਰ ਵੀ ਵਧਣਾ ਚਾਹੀਦਾ, ਆਣ ਜਾਣ ਵੀ ਵਧਣਾ ਚਾਹੀਦਾ। ਤੇ ਕਿਉਂਕਿ ਬਹੁਤ ਜਿੱਦਾਂ ਹੁਣ ਸਾਡੇ ਪਿੰਡ ਤੋਂ 6 ਵੀਜ਼ੇ ਅਪਲਾਈ ਹੋਏ ਸਨ, ਅੱਛਾ, ਇਕੱਲੇ ਦਾ ਲੱਗਾ, ਆਪਣਾ 5 ਦਾ ਲੱਗਾ ਹੀ ਨਹੀਂ। ਅੱਛਾ, ਇਹ ਇੱਕ ਬਹੁਤ ਵੱਡਾ ਇੱਕ ਮਤਲਬ ਹਵਾ ਬਣਿਆ ਹੋਇਆ ਆ। ਅਸੀਂ ਅੱਗੇ ਵੀ ਇੱਕ ਵੀਡੀਓ ਵਿੱਚ ਜ਼ਿਕਰ ਕੀਤਾ ਆ ਤੇ ਕੋਈ ਗੱਲ ਕਿ ਇਹ ਜਿਹੜੇ ਕਹਿੰਦੇ ਨਾ ਕਿ ਵੀਜ਼ਾ ਪਾਕਿਸਤਾਨ ਗਵਰਨਮੈਂਟ ਨੇ ਨਹੀਂ ਦਿੱਤਾ ਹੈਗਾ। ਹਾਂ, ਕੁਝ ਡਾਕੂਮੈਂਟ ਨਾ ਕੰਪਲੀਟ ਹੋਣ ਦੀ ਵਜ੍ਹਾ ਤੋਂ ਫੇਲ ਹੋ ਸਕਦਾ ਆ, ਰਿਜੈਕਟ ਹੋ ਸਕਦਾ ਆ। ਲੇਕਿਨ ਬਹੁਤੇ ਜਿਹੜੇ ਆ, ਉਹ ਤੁਹਾਡੇ ਜਿਹੜੇ ਉੱਥੇ ਬੰਦੇ ਬੈਠੇ ਆ। ਫੀਸ ਕਿੰਨੀ ਦਿੰਦੇ ਵੀਜ਼ੇ ਦੀ? 500 ਰੁਪਏ। 500 ਰੁਪਈਆ ਇੱਕ ਪਾਸਪੋਰਟ ਦੀ? ਹਾਂਜੀ, 500 ਰੁਪਏ। ਹਾਂਜੀ। ਅੱਛਾ, ਉਹ ਹਜ਼ਾਰਾਂ ਪਾਸਪੋਰਟ ਜਿਹੜੇ ਬੋਰਿਆਂ ਵਿੱਚ ਹੀ ਪਾ ਕੇ ਤੁਹਾਨੂੰ ਵਾਪਸ ਕਰ ਦਿੰਦੇ ਆ ਔਰ ਬਲੇਮ ਕਰ ਦਿੰਦੇ ਕਿ ਪਾਕਿਸਤਾਨ ਗਵਰਨਮੈਂਟ ਨੇ ਤੁਹਾਨੂੰ ਵੀਜ਼ਾ ਨਹੀਂ ਲਾਇਆ ਹੈਗਾ। ਉਹ ਪੈਸੇ ਆਪਣੀ ਜੇਬ 'ਚ ਪਾ ਲੈਂਦੇ ਆ, ਤੁਹਾਨੂੰ ਕਹਿ ਦਿੰਦੇ ਵੀ ਅਗਲੇ ਸਾਲ ਤੁਹਾਡਾ ਲੱਗ ਜਾਊਗਾ। ਆਪਾਂ ਤੇ ਕਹਿੰਦੇ ਆ, ਜਿਹਨੂੰ ਇਸ ਮਾਲਕ ਨੇ ਬੁਲਾਉਣਾ ਹੈ ਨਾ ਜੀ, ਉਹਦੇ ਸਾਰੇ ਕਾਗਜ਼ ਸਹੀ ਆ। ਤੇ ਜੇ ਇਹ ਨਹੀਂ ਖੁਸ਼ ਤੇ ਆਪਾਂ ਕੀ ਕਰ ਸਕਦੇ ਹਾਂ? ਨਹੀਂ, ਇਹ ਵੀ ਗੱਲ ਠੀਕ ਹੈ, ਧਾਰਮਿਕ ਬੇਸ ਤੇ ਤੁਸੀਂ ਇਹ ਗੱਲ ਨੂੰ ਕਹਿ ਸਕਦੇ ਆ। ਲੇਕਿਨ ਅਗਰ ਆਪਾਂ ਟੈਕਨੀਕਲੀ ਦੇਖੀਏ ਇਹਨਾਂ ਦੀ, ਇਹ ਇੱਕ ਬਹੁਤ ਵੱਡਾ, ਕਾਫੀ ਸਾਲਾਂ ਤੋਂ ਇਹ ਚੀਜ਼ ਚੱਲੀ ਆ ਰਹੀ ਆ, ਲੋਕਾਂ ਨੂੰ ਪਤਾ ਨਹੀਂ ਹੈਗਾ। ਤੁਸੀਂ ਆਪਣਾ ਵੀਜ਼ਾ ਦੇਖੋ, ਪਾਸਪੋਰਟ ਦੇਖੋ, ਉਹਦੇ ਤੇ ਕੀ ਲਿਖਿਆ ਆ। ਜੇ ਤੇ ਉਹਦੇ ਤੇ ਲਿਖਿਆ ਵੀ ਗਵਰਨਮੈਂਟ ਨੇ ਰਿਜੈਕਟ ਕਰਤਾ ਆ, ਫਿਰ ਤਾਂ ਤੁਸੀਂ ਆਪਣਾ ਕਹਿ ਸਕਦੇ ਆ ਵੀ ਪਾਕਿਸਤਾਨ ਗਵਰਨਮੈਂਟ ਕੋ ਆਏ ਸੀ ਕਿ ਉਹਨਾਂ ਨੇ ਵਾਪਸ ਕਰ ਦਿੱਤੇ ਆ। ਨਹੀਂ, ਆਪਾਂ ਤੇ 2 ਵਾਰ ਲਾਇਆ ਵਾਹਿਗੁਰੂ, ਤੇ 2 ਵਾਰ ਹੀ ਆਪਣਾ ਵਾਰਿਸ ਨੂੰ ਬੁਲਾਇਆ, ਤੇ ਬਹੁਤ ਖੁਸ਼ੀ ਦੀ ਗੱਲ ਹੈ। ਅੱਛਾ, ਜਦੋਂ ਲੱਗ ਜਾਂਦਾ ਪਾਸਪੋਰਟ, ਉਹਦੇ ਤੇ ਕੁਝ ਲਿਖਿਆ ਜਾਂਦਾ ਆ? ਹਾਂਜੀ, ਨਹੀਂ ਕੁਛ ਨਹੀਂ ਲਿਆ। ਵੀਜ਼ੇ ਦੀ ਤਾਂ ਲੱਗਦੀ ਹੈ ਨਾ ਕਾਪੀ? ਬਸ ਵੀਜ਼ੇ ਲੱਗਦੀ ਆ, ਬਾਕੀ ਗੁਰਦੁਆਰਿਆਂ ਦੇ ਗੁਰਧਾਮਾਂ ਦੇ ਨਾਮ ਲਿਖੇ ਜਾਂਦੇ ਬਸ। ਹਾਂਜੀ। ਸਾਡੇ ਨਾਲ ਜੀ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨ ਮੌਜੂਦ ਸੀਗੇ, ਆਪਣੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕੀਤੇ ਆ। ਤੇ ਉਮੀਦ ਕਰਦੇ ਆ ਜਿਹੜੀਆਂ ਗੱਲਾਂ ਇਹਨਾਂ ਨੇ ਬਾਈ ਹੁਣਾਂ ਨੇ ਕਹੀਆਂ, ਪਿਆਰ ਮੁਹੱਬਤ ਦੀਆਂ, ਵਪਾਰ ਦੀਆਂ, ਇਹ ਜਿਹੜੀਆਂ ਇਹਨਾਂ ਨੂੰ ਪਾਣੀ ਲੱਗਣਾ ਚਾਹੀਦਾ ਆ। ਔਰ ਇਹ ਆਉਣ ਵਾਲੇ ਟਾਈਮ 'ਚ ਚਲੋ ਅਸੀਂ ਨਾ ਵੀ ਦੇਖ ਸਕੇ, ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ, ਅੱਛੇ ਦੀ ਉਮੀਦ ਰੱਖਣੀ ਹੈ। ਹੋ ਸਕਦਾ ਸਾਡੇ ਨਿਆਣੇ ਜਿਹੜੇ ਆ ਉਹ ਇਹ ਬਹਾਰਾਂ ਲੈ ਲੈਣ, ਜਿਹੜੀਆਂ ਸਾਡੇ ਲਹਿੰਦੇ ਚੜ੍ਹਦੇ ਪੰਜਾਬ ਦੇ ਇਕੱਠੇ ਹੋਣ ਨਾਲ, ਵਪਾਰ ਸਾਂਝੇ ਹੋਣ ਨਾਲ ਮਿਲਣੀਆਂ ਚਾਹੀਦੀਆਂ ਆ। ਤੇ ਹੋ ਸਕਦਾ ਉਹ ਜਿਹੜੇ ਬੁੱਲੇ ਲੁੱਟ ਲੈਣ ਜੀ। ਜੁੜੇ ਰਹੋ ਜੀ, ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਜੀ। ਰੱਬ ਰਾਖਾ।